ਵੀ ਜਿਹੜਾ ਚੋਰ ਹੁੰਦਾ ਨਾ ਉਹ ਇੱਕ ਵਾਰੀ ਚੋਰੀ ਕਰ ਲਵੇ ਨਾ ਤੇ ਸਾਰੀ ਜ਼ਿੰਦਗੀ ਫਿਰ ਉਹ ਚੋਰੀ ਨਾ ਕਰੇ, ਉਹ ਚੋਰੀ ਹੁੰਦੀ ਫੜੀ ਜਾਏ ਸਾਰੀ ਜ਼ਿੰਦਗੀ ਉਹ ਚੋਰੀ ਨਾ ਕਰੇ, ਉਹ ਚੋਰ ਹੀ ਰਹਿੰਦਾ। ਉਹਦੇ ਕੰਡ ਦੇ ਉੱਤੇ ਜਿਹੜਾ ਚੋਰੀ ਦਾ ਠੱਪਾ ਲੱਗ ਜਾਂਦਾ ਨਾ ਉਹ ਲੈਂਦਾ ਨਹੀਂ। ਮੈਂ ਨਿੱਕਾ ਜਿਹਾ ਤੁਹਾਨੂੰ ਇੱਕ ਆਪਦਾ ਵਾਕਿਆ ਸੁਣਾਉਣਾ ਜ਼ਾਤੀ। ਮੇਰੇ ਵਾਲਦ ਸਾਹਿਬ ਨੇ ਘੱਲਿਆ ਮੈਨੂੰ ਸਨ 1988-87 ਦੀ ਗੱਲ ਹੈ, ਜਾਂ ਮਤਲਬ 85-86 ਲਾ ਲਓ, ਇਸ ਉਮਰ 'ਚ ਗੱਲ ਹੈ। ਮੈਂ ਉਦੋਂ 6-7 ਸਾਲਾਂ ਜਾਂ 8 ਸਾਲਾਂ ਦਾ ਹਾਂ, ਪੜ੍ਹਦਾ ਹਾਂ ਦੂਸਰੀ ਪਹਿਲੀ 'ਚ। ਉਹਨੇ ਮੈਨੂੰ ਘੱਲਿਆ ਵੀ ਚਾਹ ਦੀ ਡੱਬੀ ਲੈ ਕੇ ਆ, ਤੇ ਚਾਹ ਦੀ ਡੱਬੀ ਨਾਲ ਲਿਪਟਨ ਦੀ ਉਦੋਂ ਮਿਲਦੀ ਸੀ 3.5 ਰੁਪਏ ਦੀ। ਅੱਛਾ। ਮੈਂ 3.5 ਮੈਨੂੰ 5 ਰੁਪਏ ਵਾਲੇ ਸਾਹਿਬ ਨੇ ਦਿੱਤੇ, ਤੇ ਮੈਂ ਲੈ ਕੇ ਨਾ ਤੇ ਪਿੰਡ ਦੀ ਦੁਕਾਨ ਤੇ ਚਲਾ ਗਿਆ ਆਪਦੇ ਦੀ। ਤੇ ਮੈਂ ਸੋਚਿਆ ਵੀ ਵਾਲਦ ਸਾਹਿਬ ਨੇ ਵਿੱਚੋਂ ਖਰਚੇ ਖੁਰਚੇ ਦੀ ਕੋਈ ਇਜਾਜ਼ਤ ਨਹੀਂ ਦਿੱਤੀ, ਤੇ ਚਾਹ ਦੀ ਡੱਬੀ ਮੰਗਾ ਲਈ ਸੂ। ਉਦੋਂ ਵੱਧ ਤੋਂ ਵੱਧ ਖਰਚਾ ਮਿਲਦਾ ਸੀ ਵੱਡਾ ਨਾ 10 ਪੈਸੇ, ਜਾਂ ਤੇਰਾ ਬੰਦੇ ਨੂੰ ਚਵਾਨੀ ਮਿਲ ਜਾਂਦੀ ਸੀ 85-86 ਦੀ ਗੱਲ ਹੈ। ਮੈਂ ਵਿੱਚੋਂ ਨਾ 50 ਪੈਸੇ ਯਾਨੀ ਥੈਲੀ ਖਾ ਛੱਡੀ। ਅੱਛਾ। ਇਹ ਮੈਂ ਤੁਹਾਨੂੰ ਸੱਚਾ ਵਾਕਿਆ ਸੁਣਾਉਣਾ। ਅੱਛਾ। ਜਦੋਂ ਮੈਂ ਥੈਲੀ ਖਾ ਲਈ ਤੇ ਰਾਹ 'ਚ ਮੈਨੂੰ ਖਿਆਲ ਆਇਆ ਨਹੀਂ ਵੀ ਵਾਲਦ ਸਾਹਿਬ ਨੂੰ ਜਾ ਕੇ ਦੱਸਾਂ ਵੀ ਇਜਾਜ਼ਤ ਤਾਂ ਦਿੱਤੀ ਕੋਈ ਨਹੀਂ ਸੀ। ਅੱਜ ਕੱਲ੍ਹ ਦਾ ਦੌਰ ਹੁੰਦਾ ਤੇ ਅੱਜ ਕੱਲ੍ਹ ਬਾਲ ਨੂੰ 100 ਰੁਪਇਆ ਫੜਾਈਦਾ, ਦੇ ਵਿੱਚੋਂ 30 ਸ਼ਾਹ 70 ਬਾਲ ਪੀਹੇ ਨਹੀਂ ਦਿੰਦਾ। ਤੇ ਜੇ ਆ ਕੇ ਪੁੱਛੀਏ ਤਾਂ ਉਹਨਾਂ ਬਾਬਾ ਜੀ ਨੇ ਉਹ ਖਾ ਲਿਆ, ਮੈਂ ਬੋਤਲ ਪੀ ਲਈ, ਚਿਪਸ ਖਾ ਲਈ। ਉਦੋਂ ਮਾਂ ਪਿਓ ਦਾ ਡਰ ਬੜਾ ਹੁੰਦਾ ਸੀ, ਤੇ ਅੱਗੋਂ ਪੈਸਾ ਵੀ ਕੋਈ ਨਹੀਂ ਸੀ ਲੱਭਦਾ ਲੋਕਾਂ ਨੂੰ। 100 ਰੁਪਇਆ ਨਹੀਂ ਸੀ ਪਿੰਡ 'ਚ ਪੂਰੇ। ਮੈਂ ਨਾ ਲੱਭਦਾ ਹੀ ਕੋਈ ਨਹੀਂ ਸੀ ਸ਼ਾਇਦ। ਮੈਂ ਆਖਣਾ ਵੀ ਉਹ ਮੈਂ ਵੀ ਹੁਣ ਰਾਜ ਸੋਚ ਆਏ ਵੀ ਥੈਲੀ ਖਾ ਲਈਏ 50 ਪੈਸੇ, ਤੇ ਵਾਲਦ ਸਾਹਿਬ ਅੱਗੋਂ ਗੁੱਸਾ ਕਰਨਗੇ ਤੇ ਉੱਥੇ ਕੀ ਜਵਾਬ ਦਿਆਂਗਾ। ਅੱਛਾ। ਦੋ ਗੱਲਾਂ ਸੋਚੀਆਂ ਜ਼ਿਹਨ 'ਚ ਵੀ ਜੇ ਤਾਂ ਉਹਨਾਂ ਪੁੱਛ ਲਿਆ, ਜੇ ਉਹਨਾਂ ਦਾ ਮੂਡ ਠੀਕ ਹੋਇਆ ਤਾਂ ਮੈਂ ਆਖਾਂ ਅੱਬਾ ਜੀ ਖਾ ਲਈ ਥੈਲੀ, ਤੇ ਜੇ ਉਹਨਾਂ ਦਾ ਮੂਡ ਹੋਇਆ ਥੋੜ੍ਹਾ ਸਖਤ ਜਾਂ ਗੁੱਸੇ ਵਾਲੇ ਹੋਏ ਤੇ ਫਿਰ ਮੈਂ ਆਖਾਂ ਚਾਹ ਦੀ ਡੱਬੀ 4 ਰੁਪਈਆਂ ਦੀ ਆਈ। ਪਰੇਸੀ ਲਾ ਦਿਆਂ ਆ ਗਈ ਸਮਝ। ਉਹ ਮੈਂ ਆ ਕੇ ਚਾਹ ਦੀ ਡੱਬੀ ਫੜਾਉਣ ਲੱਗਾ ਤੇ ਵਾਲਦ ਸਾਹਿਬ ਖਫਾ ਹੋਏ ਖੜੇ ਇੱਕ ਮੁਲਾਜ਼ਮ ਨਾਲ, ਆਲੂ ਲਵਾਉਣ ਤੋਂ ਕੋਈ ਗੱਲ ਹੋਈ ਪਈ ਜ਼ਿਮੀਂਦਾਰ ਦੀ। ਮੈਂ ਇਹ ਅੱਗੇ ਗੁੱਸੇ ਜਾਏ ਪੈਣੇ। ਅੱਛਾ। ਡੱਬੀ 4 ਰੁਪਏ ਦੀ ਕਰੋ। ਆਹੋ। ਮੈਂ ਰੁਪਈਆ ਜਿਹਾ ਵਾਪਸ ਫੜਾਇਆ, ਉਹਨਾਂ ਕਿਉਂ ਵੀ ਲਿਆ ਕਿੰਨੇ ਦਿੱਤੀ ਚਾਹ ਦੀ ਡੱਬੀ? ਮੈਂ ਜੀ 4 ਰੁਪਈਆਂ ਦਿੱਤੀ ਸੂ। ਉਹਨੇ 4 ਰੁਪਈਆਂ ਦੀ 3.5 ਦੀ ਮੰਗਾਈ ਦੀ। ਮਿਹਰਬਾਨੀ ਜੀ। 3.5 ਦੀ ਮੰਗਾਈ ਦੀ। ਤੇ ਉਹਨੇ ਥੈਲੀ ਰਾਤੋਂ ਰਾਤ ਚੁੱਕ ਦਿੱਤੀ। ਅੱਜ ਕੱਲ੍ਹ ਦਾ ਦੌਰ ਨਹੀਂ ਸੀ ਨਾ। ਹਾਂ, ਇਹ ਅੱਜ ਕੱਲ੍ਹ ਥੈਲੀ ਦਾ ਮਤਲਬ 50 ਰੁਪਏ। ਉਹਨੇ ਵੀ ਥੈਲੀ ਹੁਣ ਰਾਤੋਂ ਰਾਤ ਚੁੱਕ ਦਿੱਤੀ। ਤੇ ਮੈਂ ਸਵੇਰੇ ਜਾਣਾ ਉਹਨਾਂ ਨੂੰ ਪੁੱਛਾਂ ਵੀ ਤੂੰ ਲੋਟੀ ਪਾਈ ਪਿੰਡ 'ਚ, ਵੀ ਸੌਦਾ ਤੇਰੇ ਕੋਲ ਸ਼ਹਿਰੋਂ ਨਹੀਂ ਲਿਆਈਦਾ, ਪਿੰਡੋਂ ਲੈ ਲਈਦਾ, ਤੂੰ ਲੁੱਟ ਪਾਈ ਖੜਾ। ਮੈਂ ਕੱਲ੍ਹ ਇਹਨਾਂ ਦੇ ਦੁਕਾਨਦਾਰ ਨਾਲ ਗੱਲ। ਅੱਛਾ। ਵਾਲਦ ਸਾਹਿਬ ਨੇ ਇਹ ਬਿਆਨ ਦੇ ਦਿੱਤਾ ਵੀ ਮੈਂ ਕੱਲ੍ਹ ਇਹਨਾਂ ਦੁਕਾਨਦਾਰ ਨਾਲ ਗੱਲ, ਤੇ ਆਪਣਾ ਅੰਦਰ ਛੁੱਟ ਗਿਆ। ਡਰ ਬੜਾ ਆਉਂਦਾ ਸੀ ਪਿਓਾਂ ਤੋਂ। ਮੈਂ ਇਹਨਾਂ ਜਾ ਕੇ ਪੁੱਛਣਾ, ਉਹਨੇ ਦੁਕਾਨਦਾਰ ਨੇ ਮੈਂ ਭਰਾਵਾ 3.5 ਦੀ ਦਿੱਤੀ, ਤੇ ਡੰਡੇ ਮੈਨੂੰ ਪੈ ਜਾਣਾ ਥੈਲੀ ਪਿੱਛੇ। ਉਹ ਵਾਲਦ ਸਾਹਿਬ ਪਿੰਡ ਜਾਂਦੇ ਸੀ ਡੇਰੇ ਤੋਂ, ਸਾਡਾ ਡੇਰਾ ਥੋੜ੍ਹਾ ਦੂਰ ਹੈ ਪਿੰਡੋਂ। ਉਹ ਜਦੋਂ ਪਿੰਡ ਨੂੰ ਟੁਰਨ ਮੈਂ ਦੁਆਵਾਂ ਪਿੱਛੋਂ ਕਰਨਾ ਸ਼ੁਰੂ ਕਰਦਾ, ਯਾਰ ਲੱਗਦੇ ਦੁਕਾਨਦਾਰ ਨੂੰ ਪੁੱਛੇ ਨਾ ਵਾਲਦ ਸਾਹਿਬ। ਅੱਛਾ। ਤੇ ਵੀ ਜੇ ਉਹਨਾਂ ਦੱਸ ਦਿੱਤਾ ਵੀ ਤੇ ਫਿਰ ਗੁੱਸੇ ਹੋਣ ਦੇ। ਉਹ 25-30 ਸਾਲ ਲੰਘ ਗਏ ਨੇ, ਜਦੋਂ ਵੀ ਪਿੰਡ ਨੂੰ ਜਾਂਦੇ ਨੇ ਮੈਨੂੰ ਇਹ ਖਿਆਲ ਆਉਂਦਾ ਕਿਤੇ ਪੁੱਛਣ ਨਾ ਦੁਕਾਨਦਾਰ। ਹੈਂ, ਇੰਨਾ ਯਾਦ ਇੰਨਾ ਡਰ ਚੋਰੀ ਦਾ।